ਪੰਜਾਬੀ ਰੇਡੀਓ ਯੂਐਸਏ ਨਾਲ ਜੁੜੇ ਹੋਏ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਖਿੱਤੇ ਦੇ ਲੀਡਰਾਂ ਦਾ ਜਿਹੜੀਆਂ ਰੀਜਨਲ ਪਾਰਟੀਆਂ ਨੇ, ਜਿਹੜੀਆਂ ਖੇਤਰੀ ਪਾਰਟੀਆਂ ਨੇ, ਉਹਨਾਂ ਦੇ ਲੀਡਰਾਂ ਦਾ ਜਾਂ ਹੋਰ ਜਿੰਨੇ ਵੀ ਲੀਡਰ ਹੁੰਦੇ ਨੇ ਉਹਨਾਂ ਦਾ ਫਰਜ਼ ਹੁੰਦਾ ਕਿ ਆਪਣੇ ਲੋਕਾਂ, ਆਪਣੀ ਬੋਲੀ, ਆਪਣੇ ਇਲਾਕੇ ਵਾਸਤੇ ਖੜਨ। ਔਰ ਪਰ ਜਿਹੜੇ ਪੰਜਾਬ ਦੇ ਲੀਡਰ ਆ ਇਹਨਾਂ ਦੇ ਬਾਰੇ ਤੁਸੀਂ ਮੈਨੂੰ ਆਪੇ ਦੱਸ ਦਿਓ ਰਿਪੋਰਟ ਸੁਣਨ ਤੋਂ ਬਾਅਦ ਕਿ ਇਹ ਖੜੇ ਆ ਕਿ ਨਹੀਂ ਖੜੇ। ਦੋਸਤੋ ਤੁਸੀਂ ਪੰਜਾਬੀ ਦੇ ਵਿੱਚ ਆਮ ਸੁਣਦੇ ਹੋਵੋਗੇ ਕਿ ਸਟਾਲਨ ਜਿਹੜੇ ਆ ਲੀਡਰ ਆ ਤਾਮਿਲਨਾਡੂ ਦੇ ਮੁੱਖ ਮੰਤਰੀ ਆ। ਆਮ ਹੀ ਸੁਣਦੇ ਹੋਵੋਗੇ ਖਬਰਾਂ ਦੇ ਵਿੱਚ ਜ਼ਿਕਰ। ਔਰ ਇਹ ਵੀ ਜ਼ਿਕਰ ਸੁਣਦੇ ਹੋਵੋਗੇ ਕਿ ਜਿਹੜੇ ਸਾਊਥ ਦੇ ਲੋਕ ਆ ਆਪਣੀ ਬੋਲੀ ਨੂੰ ਬੜਾ ਪਿਆਰ ਕਰਦੇ ਆ, ਆਪਣੇ ਲੋਕਾਂ ਨਾਲੋਂ ਵੀ ਜ਼ਿਆਦਾ ਕਰਦੇ ਆ। ਔਰ ਪ੍ਰਧਾਨ ਮੰਤਰੀ ਬਾਰੇ ਤਾਂ ਆਮ ਹੀ ਸੁਣਦੇ ਹੋਵੋਗੇ ਕਿ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਆ ਉਹ ਉਹਨਾਂ ਦਾ ਵਨ ਵੇ ਕਮਿਊਨੀਕੇਸ਼ਨ ਆ, ਮਨ ਕੀ ਬਾਤ ਕਰਨੀ ਆ ਕਰਕੇ ਉੱਠ ਖੜਨਾ ਵਾ। ਉਹਨਾਂ ਨੇ ਕਦੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਦੇ ਸਵਾਲਾਂ ਦਾ ਸਾਹਮਣਾ ਨਹੀਂ ਕੀਤਾ। ਟੈਲੀਪ੍ਰੋਮਪਟਰ ਬੰਦ ਹੋ ਜੇ ਤਾਂ ਉਹਨਾਂ ਨੂੰ ਗੱਲ ਨਹੀਂ ਔੜਦੀ, ਇੰਨਾ ਕੁ ਗਿਆਨ ਆ ਉਹਨਾਂ ਕੋਲੇ। ਸੋ ਅੱਜ ਗੱਲਬਾਤ ਕਰਾਂਗੇ ਸਟਾਲਨ ਦੇ ਬਾਰੇ, ਇੱਕ ਅਜਿਹੇ ਮੁੱਖ ਮੰਤਰੀ ਦੇ ਬਾਰੇ ਜਿਹੜਾ ਬੰਦਾ ਸਟੇਜ 'ਤੇ ਬੈਠੇ ਮੋਦੀ ਦੇ ਸਾਹਮਣੇ, ਪ੍ਰਧਾਨ ਮੰਤਰੀ ਦੇ ਸਾਹਮਣੇ ਇਹ ਗੱਲ ਕਹਿੰਦਾ ਹੈ ਕਿ ਸਾਡੇ 'ਤੇ ਹਿੰਦੀ ਥੋਪੋ ਨਾ। ਜੀ ਹਾਂ, ਇੰਟਰਨੈਟ 'ਤੇ ਤੁਹਾਨੂੰ ਉਹ ਵੀਡੀਓ ਵੀ ਮਿਲ ਜਾਣਗੇ, ਇੰਟਰਨੈਟ 'ਤੇ ਤੁਹਾਨੂੰ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਉਹ ਸਾਰੀ ਡਿਟੇਲ ਵੀ ਮਿਲ ਜੂਗੀ ਜਿਹਦੇ 'ਚ ਸਟਾਲਨ ਪ੍ਰਧਾਨ ਮੰਤਰੀ ਦੇ ਮੂਹਰੇ ਖੜ ਕੇ ਇਹ ਗੱਲ ਕਹਿੰਦਾ ਵਾ ਕਿ ਸਾਡੇ 'ਤੇ ਤੁਸੀਂ ਹਿੰਦੀ ਨਾ ਥੋਪੋ, ਸਾਨੂੰ ਤਾਮਿਲ ਚਾਹੀਦੀ ਆ। ਇਸ ਤੋਂ ਵੀ ਇਲਾਵਾ ਉਹ ਹੋਰ 2-3 ਮੰਗਾਂ ਕਰਦਾ ਜਿਹੜੀਆਂ ਉਹਨਾਂ ਦੇ ਖਿੱਤੇ ਦੇ ਲੋਕਾਂ ਦੀਆਂ ਹੁੰਦੀਆਂ। ਤੁਹਾਨੂੰ ਲੱਗਦਾ ਵਾ ਕਿ ਪੰਜਾਬ ਦੇ ਲੀਡਰ ਐਸੇ ਹੋਏ ਨੇ ਜਿਹੜੇ ਪ੍ਰਧਾਨ ਮੰਤਰੀ ਦੇ ਸਾਹਮਣੇ ਖੜ ਕੇ ਇਹ ਗੱਲ ਕਰ ਸਕਣ? ਤੁਹਾਨੂੰ ਲੱਗਦਾ ਤੁਸੀਂ ਕਦੇ ਵੇਖਿਆ ਵਾ ਕਿ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਕਿਸੇ ਮੰਤਰੀ ਨੇ ਕੇਂਦਰ ਦੇ ਲੀਡਰ ਦੇ ਨਾਲ, ਕੇਂਦਰ ਦੇ ਪ੍ਰਧਾਨ ਮੰਤਰੀ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲ ਕੀਤੀ ਹੋਵੇ? ਇੱਥੇ ਤਾਂ ਜਿਹੜੇ ਦਰਬਾਰਾ ਸਿੰਘ ਵਰਗੇ ਆ ਉਹਨਾਂ ਨੂੰ ਵੀ ਇੱਕ ਵਾਰੀ ਫੇਸ ਕਰਨਾ ਪਿਆ ਸੀ, ਇੱਧਰ ਸਾਈਨ ਔਰ ਜ਼ਾਈਨ। ਇੰਦਰਾ ਗਾਂਧੀ ਨੇ ਧੱਕੇ ਨਾਲ ਜਿਹੜਾ ਵਾ ਉਹ ਸਾਰਾ ਕੁਛ ਕਰਾਇਆ ਸੀ, ਆਪਾਂ ਦੇਖਿਆ ਇਤਿਹਾਸ ਦੇ ਵਿੱਚ। ਇੱਥੇ ਹੋਰ ਮੁੱਖ ਮੰਤਰੀ ਹੋਏ ਨੇ ਜਿਨ੍ਹਾਂ ਨੇ ਸਟੇਟ ਨਾਲ ਤਾਂ ਬਹੁਤ ਦੂਰ ਦੀ ਗੱਲ, ਉਹਨਾਂ 'ਚ ਇੰਨਾ ਵੀ ਨਹੀਂ ਮਾਦਾ ਵੀ ਆਪਣੀ ਪਾਰਟੀ ਦੇ ਮੂਹਰੇ ਆਪਣੀ ਗੱਲ ਰੱਖ ਸਕਣ। ਉਹਨਾਂ 'ਚ ਇੰਨਾ ਵੀ ਨਹੀਂ ਮਾਦਾ। ਤੁਸੀਂ ਬਿਆਨ ਸੁਣ ਕੇ ਹਟੇ ਹੀ ਹੋਵੋਗੇ ਕਿ ਮੈਂ ਜੀ ਪਾਰਟੀ ਦੀ ਸ਼ਰਮ ਕਰਕੇ ਚੁੱਪ ਕਰ ਗਿਆ ਸੀ। ਕੈਪਟਨ ਸਾਹਿਬ ਸਾਡੇ ਲੰਘੇ ਮੁੱਖ ਮੰਤਰੀ ਜਿਹੜੇ ਸਾਬਕਾ, ਪਾਰਟੀ ਦੀ ਕਾਹਦੀ ਸ਼ਰਮ ਆ ਜਦੋਂ ਤੁਸੀਂ ਆਪਦੇ ਲੋਕਾਂ ਨਾਲ ਹੀ ਨਹੀਂ ਖੜ ਸਕਦੇ? ਤੁਹਾਡੇ ਨਾਲੋਂ ਤਾਂ ਫਿਰ ਵੱਡਾ ਜਿਹੜਾ ਸ਼ਰਮ ਦੇ ਮੂਹਰੇ ਅੱਖਰ ਲੱਗਦਾ ਉਹ ਉਦੋਂ ਵੱਡਾ ਕੋਈ ਹੈ ਹੀ ਨਹੀਂਗਾ। ਸੋ ਸਟਾਲਨ ਜਿਹੜਾ ਵਾ ਉਹਨੇ ਪਤਾ ਕੀ ਕਿਹਾ ਸਟੇਜ 'ਤੇ ਜਦੋਂ ਮੋਦੀ ਸਾਹਿਬ ਬੈਠੇ ਸੀ, ਇਸ ਦੇਸ਼ ਦੇ ਪ੍ਰਧਾਨ ਮੰਤਰੀ, ਜਿਹੜੇ ਕਿ ਅਕਸਰ ਹੀ ਜਿਹੜੇ ਮੁੱਖ ਮੰਤਰੀ ਆ ਉਹ ਕਹਿਣ ਤੋਂ ਹਿਚਕਚਾਉਂਦੇ ਨੇ। ਉਹ ਕਹਿੰਦਾ ਹੈ ਕਿ ਪ੍ਰਧਾਨ ਮੰਤਰੀ ਜੀ ਸਾਡੇ ਜਿਹੜੇ ਆ ਤੁਸੀਂ ਸਾਡੀਆਂ 2-3 ਗੱਲਾਂ ਵਾ, ਮੇਰੀ ਬੇਨਤੀ ਆ ਵੀ ਤੁਸੀਂ ਹਿੰਦੀ ਸਾਡੇ 'ਤੇ ਥੋਪੋ ਨਾ, ਅਤੇ ਸਾਡੀ ਜਿਹੜੀ ਤਾਮਿਲ ਭਾਸ਼ਾ ਵਾ ਹਾਈ ਕੋਰਟ ਦੇ ਵਿੱਚ ਵੀ ਤਾਮਿਲ ਭਾਸ਼ਾ ਨੂੰ ਜਿਹੜਾ ਵਾ ਓਫੀਸ਼ੀਅਲ ਲੈਂਗੁਏਜ ਦਾ ਦਰਜਾ ਜਿਹੜਾ ਵਾ ਦਿੱਤਾ ਜਾਵੇ। ਅਤੇ ਉਹ ਕਹਿੰਦੇ ਕਿ ਸਾਡੀ 14,000 ਕਰੋੜ ਐਗਜ਼ੈਕਟ ਜਿਹੜੇ ਫਿਗਰ ਆ ਉਹ 14,006 ਆ, ਇਹ ਸਾਡੀ GST ਖੜੀ ਹੈ ਤੁਹਾਡੇ ਕੋਲੇ, ਸਾਨੂੰ ਉਹ GST ਦਿਓ। ਇਸ ਤੋਂ ਇਲਾਵਾ ਉਹ ਕਹਿੰਦੇ ਕਿ ਜਿਹੜਾ ਸ਼੍ਰੀਲੰਕਾ ਵਾਪਸ ਲਿਆਉਣ ਦੀ ਵੀ ਅਸੀਂ ਅਪੀਲ ਕਰਦੇ ਹਾਂ ਤਾਂ ਕਿ ਸਾਡੇ ਜਿਹੜੇ ਮਛੇਰੇ ਆ ਉਹ ਸਮੁੰਦਰ ਦੇ ਵਿੱਚ ਆਜ਼ਾਦੀ ਨਾਲ ਆਪਣੀਆਂ ਜਿਹੜੀਆਂ ਮਛਲੀਆਂ ਫੜ ਸਕਣ। ਇਸ ਤੋਂ ਇਲਾਵਾ ਉਹ ਕਹਿੰਦੇ ਕਿ ਸਾਨੂੰ ਨੀਟ ਦੀ ਜਿਹੜੀ ਪ੍ਰੀਖਿਆ ਉਹਦੇ 'ਚ ਛੂਟ ਦੇਣ ਦੀ ਜਿਹੜੀ ਆ, ਸਾਨੂੰ ਉਹਦੇ 'ਚੋਂ ਰਿਲੈਕਸੇਸ਼ਨ ਦਿਓ, ਸਾਡੀ ਅਪੀਲ ਆ। ਇਹ ਆ ਲੀਡਰ ਲੋਕਾਂ ਦਾ। ਹੋ ਸਕਦਾ ਐਵੇਂ ਕਿ ਸਟਾਲਨ ਦੀ ਪ੍ਰਸ਼ਾਸਨਿਕ ਅਪਰੋਚਸ ਦੇ ਵਿੱਚ ਫਰਕ ਹੋਵੇ। ਸਿਆਸਤਦਾਨਾਂ ਦੀਆਂ ਪਹੁੰਚਾਂ ਦੇ ਵਿੱਚ ਹਮੇਸ਼ਾ ਸਵਾਲ ਉੱਠਦੇ ਰਹਿੰਦੇ ਔਰ ਉੱਠਦੇ ਰਹਿਣੇ ਚਾਹੀਦੇ ਆ। ਪਰ ਆ ਹੁੰਦੀ ਆ ਅਗਵਾਈ, ਆ ਹੁੰਦੀ ਹੈ ਲੀਡਰਸ਼ਿਪ ਕਿ ਪ੍ਰਧਾਨ ਮੰਤਰੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਤੁਸੀਂ ਸਿਰਫ ਉਹਦੇ ਤੋਂ ਆਪਦੇ ਹੱਕ ਨਾ ਮੰਗੋ, ਬਲਕਿ ਇਹ ਕਹੋ ਕਿ ਸਾਡੀ ਹੋਂਦ ਆ, ਸਾਡੀ ਐਗਜ਼ਿਸਟੈਂਸ ਆ, ਸਾਡੀ GST ਕੱਢ ਕੇ ਰੱਖੋ ਇੱਥੇ ਸਾਡੇ ਮੂਹਰੇ ਟੇਬਲ 'ਤੇ। GST ਪ੍ਰਧਾਨ ਮੰਤਰੀ ਘਰੋਂ ਨਹੀਂ ਲਿਆਉਂਦਾ, ਕੋਈ ਗ੍ਰਹਿ ਮੰਤਰੀ ਘਰੋਂ ਨਹੀਂ ਲਿਆਉਂਦਾ, ਵਿੱਤ ਮੰਤਰੀ ਘਰੋਂ ਨਹੀਂ ਲਿਆਉਂਦਾ। GST ਲੋਕਾਂ 'ਚੋਂ ਜਾਂਦੀ ਹੈ। ਪ੍ਰਧਾਨ ਮੰਤਰੀ ਸਾਹਿਬ ਦੇ ਜਿਹੜੇ ਸਮਰਥਕ ਨੇ ਉਹ ਕੰਨ ਖੋਲ੍ਹ ਕੇ ਸੁਣ ਲੈਣ। ਸੈਂਟਰ GST, ਸਟੇਟ GST ਲੋਕ ਦਿੰਦੇ ਆ। ਇਹ ਪ੍ਰਧਾਨ ਮੰਤਰੀ ਕੋਈ ਘਰੋਂ ਆਪਦੇ ਖੇਤ 'ਚੋਂ ਕਣਕ ਵੱਢ ਕੇ GST ਨਹੀਂ ਦਿੰਦਾ। ਲੋਕਾਂ ਦਾ ਭਾਰਤ ਆ, ਲੋਕਾਂ ਦੇ ਪੈਸੇ ਆ, ਲੋਕਾਂ ਦਾ ਹਿੰਦੁਸਤਾਨ ਆ। ਸਾਡੇ ਲੋਕਾਂ ਨੂੰ ਸਾਡੇ ਲੀਡਰਾਂ ਨੂੰ ਜਿਹੜੇ ਚੰਦ ABC ਦੇ ਅੱਖਰਾਂ ਤੋਂ ਡਰਦੇ ਮਾਰੇ ਕੇਂਦਰ ਦੇ ਮੂਹਰੇ ਭੱਜੇ ਫਿਰਦੇ ਰਹਿੰਦੇ ਆ ਵੀ ਇਹ CBI ਹੋ ਗਈ, IT ਹੋ ਗਈ, ED ਹੋ ਗਈ, ਔਰ ਇਹਨਾਂ 'ਚ ਮਾਦਾ ਹੀ ਹੈ ਨਹੀਂ ਗਾ ਐਡਾ। ਔਰ ਮਾਫ਼ ਕਰਨਾ, ਇਹ ਗੱਲ ਸ਼ਬਦ ਬੜੇ ਕਰੜੇ ਆ, ਕਈਆਂ ਦੇ ਵਿੱਚ ਮਾਦਾ ਪਹਿਲਾਂ ਵੀ ਨਹੀਂ ਸੀਗਾ। ਉਹ ਨਾਂ ਦੇ ਹੀ ਸੀਗੇ ਜਿਹੜੇ ਉਹਨਾਂ ਦੇ ਨਾਵਾਂ ਪਿੱਛੇ ਫਲਾਨਾ ਸਾਹਿਬ, ਜੇ ਸਾਹਿਬ, ਧਿਉਂਕਾ ਸਾਹਿਬ ਲੱਗਦੇ ਆ ਨਾ। ਇਹਨਾਂ ਲੋਕਾਂ ਦੇ ਬ੍ਰਿਟਿਸ਼ਸ ਦੇ ਰਾਜ ਦੇ ਵਿੱਚ ਕਿੱਸੇ ਕੱਢ ਕੇ ਦੇਖੋ ਕਦੇ।
ਆ ਜਿਹੜੇ ਲੋਕ ਹੁਣ ਵੀ ਸੰਵਿਧਾਨਕ ਅਹੁਦਿਆਂ ਤੇ ਰਹਿ ਕੇ ਗਏ ਆ, ਇਹਨਾਂ ਨੇ ਬ੍ਰਿਟਿਸ਼ਸ ਦੇ ਨਾਲ ਵੀ ਯਾਰੀਆਂ ਸੀਗੀਆਂ। ਉਦੋਂ ਵੀ ਇਹ ਪ੍ਰੋ ਸੱਤਾ ਹੀ ਸੀਗੇ, ਉਦੋਂ ਵੀ ਇਹ ਬ੍ਰਿਟਿਸ਼ਸ ਦੇ ਮੂਹਰੇ ਧੌਣ ਝੁਕਾਉਂਦੇ ਸੀਗੇ। ਐਵੇਂ ਨਹੀਂ ਏਡੀਆਂ ਵੱਡੀਆਂ ਜੰਗੀਰਾਂ ਮਿਲੀਆਂ। ਸੋ ਪੰਜਾਬ ਦਾ ਕੋਈ ਲੀਡਰ ਐਸਾ ਵੇਖਿਆ ਵਾ ਜਿਹਨੇ SYL ਦੇ ਉੱਤੇ ਖੜ ਕੇ ਸਟੈਂਡ ਲਿਆ ਹੋਵੇ ਕਿ ਨਹੀਂ ਪਹਿਲਾਂ ਮੈਂ ਖੜਾ ਵਾਂ, ਸਾਡਾ ਪਾਣੀ ਖੋ ਕੇ ਦਿਖਾਓ, ਨਹੀਂ ਤਾਂ ਮੈਂ ਆ ਖੜਾ ਵਾਂ। ਸਟੇਜ ਤੇ ਕਦੇ ਇੱਥੇ ਮੋਦੀ ਸਾਹਿਬ ਕਿੰਨੇ ਵਾਰੀ ਆਏ ਆ, ਇਹ ਫੋਟੋਆਂ ਖਿਚਾਉਣ ਦੇ ਲਈ ਪੈਰ ਹੀ ਡਿੱਗਦੇ ਆ, ਔਰ ਬਕਾਇਦਾ ਕੈਮਰਾ ਵਾਲੇ ਰੱਖੇ ਹੁੰਦੇ ਵੀ ਜਿਹੜੀਆਂ ਚੰਗੀਆਂ ਹੋਈਆਂ ਨਾ ਉਹ ਰੱਖ ਲਈ ਸਾਂਭ ਕੇ। ਇੱਥੇ ਇਹੋ ਜਿਹੇ ਲੀਡਰ ਵੀ ਹੋਏ ਆ ਪੰਜਾਬ ਦੇ ਵਿੱਚ, ਪੰਜਾਬ ਦੀ ਸੱਤਾ ਦੇ ਵਿੱਚ, ਜਿਹੜਿਆਂ ਨੇ ਪਤਾ ਹੀ ਨਹੀਂ ਕਿੰਨੀ ਵਾਰੀ ਉੱਥੇ ਜਾ ਕੇ ਤੇ ਚੰਦ ਅਹੁਦਿਆਂ ਮਗਰ ਅਹੁਦਿਆਂ ਦੇ ਪਿੱਛੇ ਇੱਥੋਂ ਦੇ ਲੋਕ ਹਿੱਤੀ ਜਿਹੜੇ ਆ ਦਾਅ ਤੇ ਲਾਤੇ। ਪੰਜਾਬ ਦਾ ਕੋਈ ਐਸਾ ਲੀਡਰ ਇੱਕ ਤਾਂ ਗਿਣਾ ਦਿਓ ਜਿਹੜਾ ਸੈਂਟਰ ਮੂਹਰੇ ਅੜਿਆ ਹੋਵੇ, ਕਦੇ ਹੀ ਅੜਿਆ ਹੋਵੇ। ਆ ਜਿਹੜੇ ਬਾਦਲ ਪਰਿਵਾਰ ਆ ਜਾਂ ਜਿਹੜੇ ਸੁਖਬੀਰ ਸਿੰਘ ਬਾਦਲ ਆ, ਬਾਦਲ ਪਰਿਵਾਰ, ਹਰਸਿਮਰਤ ਕੌਰ ਬਾਦਲ ਜੀ, ਇੱਕ ਹੀ ਦੱਸ ਦੇਣ ਕਿ ਅਸੀਂ ਫਲਾਣ ਟਾਈਮ ਤੇ ਸਟੈਂਡ ਲਿਆ ਸੀਗਾ। ਹੁਣ ਇਹ ਕਹਿ ਦੇਣਗੇ ਕਿ ਜੀ ਖੇਤੀ ਕਾਨੂੰਨਾਂ ਤੇ ਕੀ ਸਟੈਂਡ ਲਿਆ ਤੁਸੀਂ? ਲੋਕ ਸਭਾ ਦੇ ਵਿੱਚ ਰੌਲਾ ਪਾਉਂਦੇ ਖਾਂ। ਗੱਠਜੋੜ ਤਾਂ ਮਜਬੂਰੀਆਂ ਨੇ, ਇਹ ਤਾਂ ਵੋਟ ਦੀ ਰਾਜਨੀਤੀ ਆ। ਗੱਠਜੋੜ ਤੋੜ ਕੇ ਕੋਈ ਆਸਾਨ ਨਹੀਂ ਕੀਤਾ ਤੁਸੀਂ, ਆਪਦੇ ਫਾਇਦੇ ਖਾਤਰ ਬਿਨਾਂ ਸ਼ਰਤੋਂ ਗੱਠਜੋੜ ਕੀਤਾ ਤੁਸੀਂ, ਔਰ ਉਹਨਾਂ ਬੰਦਿਆਂ ਨਾਲ ਜਿਨ੍ਹਾਂ ਤੇ ਬਹੁਤ ਵੱਡੇ ਇਲਜ਼ਾਮ ਲੱਗਦੇ ਰਹੇ, ਪੰਥਕ ਸੋਚ ਵਾਲੇ ਬੰਦੇ ਲਾਉਂਦੇ ਰਹੇ। ਸਟਾਲਨ ਵਰਗੇ ਲੀਡਰਾਂ ਦੀ ਲੋੜ ਆ ਅੱਜ ਦੇਸ਼ ਦੇ ਵਿੱਚ, ਖਾਸ ਕਰਕੇ ਉਦੋਂ ਜਦੋਂ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਸੰਘੀ ਢਾਂਚੇ ਦੀ ਸੰਘੀ ਘੁੱਟਣ ਤੇ ਆਈ ਹੋਵੇ। ਕੋਈ ਹੈ ਲੀਡਰ ਸਾਡੇ ਵਿੱਚ? ਇੱਥੇ ਤਾਂ ਮਨਪ੍ਰੀਤ ਬਾਦਲ ਹੋਰੀ GST ਦੀਆਂ ਤਾਰੀਫਾਂ ਕਰਦੇ ਸੀ ਤੇ ਮੁੜ ਕੇ ਇਹੀ ਮਿਹਨਤਾਂ ਕਰਦੇ ਸੀ ਕਿ ਸਾਡੀ GST ਦੇ ਦਿਓ। ਕੋਈ ਹੈ ਸਟੈਂਡ ਤੁਹਾਡਾ? ਸੋ ਇਹ ਆ ਸਿਆਸਤ, ਇਹ ਆਪਦੇ ਲੋਕਾਂ ਨਾਲ ਖੜਨਾ ਤੇ ਆਪਦੇ ਰਾਜ ਦੀ ਭਾਸ਼ਾ ਨੂੰ ਇੱਥੇ ਚੰਦ ਵਾਰੀ ਬਹੁਤ ਸਾਰੀ ਜਿਹੜੀ ਬੋਰਡਾਂ ਤੇ ਪੰਜਾਬੀ ਲਿਖੀ ਆ ਉਹਦਾ ਵਿਰੋਧ ਕਰਕੇ ਦੇਖਿਓ, ਆਪਣੇ ਲੋਕ ਹੀ ਆ ਜਾਣਗੇ ਇਹਨੂੰ ਡਿਫੈਂਡ ਕਰਨ। ਪਰ ਸਾਊਥ ਵਾਲੇ ਲੋਕਾਂ ਨੂੰ ਪੁੱਛ ਕੇ ਦੇਖਿਓ ਭਾਸ਼ਾ ਕੀ ਆ, ਅਗਲੇ ਖੜਦੇ ਆਪਦੀ ਭਾਸ਼ਾ ਮਗਰ। ਇੱਥੇ ਤੁਹਾਨੂੰ ਆਪਦੇ ਲੋਕ ਹੀ ਭੰਡਣ ਤੁਰ ਪੈਣਗੇ, ਯਾਰ ਪੰਜਾਬੀ ਥੱਲੇ ਲਿਖਤੀ ਫੇਰ ਕੀ ਹੋ ਗਿਆ? ਕੱਲ ਨੂੰ ਪੰਜਾਬੀ ਸਕੂਲਾਂ 'ਚ ਕੱਢ ਦੇਣਗੇ, ਅਦਾਲਤਾਂ 'ਚੋਂ ਤਾਂ ਕੱਢੀ ਹੋਈ ਹੋਈ ਆ। ਪਰਸੋਂ ਕਹਿ ਦੇਣਗੇ ਨਹੀਂ ਪੰਜਾਬੀ ਪੜ੍ਹਨਾ ਬੰਦ ਕਰੋ, ਨਹੀਂ ਤਾਂ ਇਹ ਤੁਹਾਡਾ ਵਾ ਜਿਹੜਾ ਤੁਹਾਡੇ ਤੇ ਪਰਚਾ ਠੋਕ ਦੇਣਗੇ। ਫੇਰ ਕੀ ਕਰੋਗੇ? ਭਾਸ਼ਾ ਤੁਹਾਡਾ ਸੱਭਿਆਚਾਰਕ ਵਿਕਾਸ ਆ, ਸੱਭਿਆਚਾਰਕ ਤਾਲਮੇਲ ਆ, ਤੁਹਾਡੀ ਐਗਜ਼ਿਸਟੈਂਸ ਆ ਤੁਹਾਡੀ ਭਾਸ਼ਾ। ਭਾਸ਼ਾ ਦੀ ਅਹਿਮੀਅਤ, ਭਾਸ਼ਾ ਦੀ ਕਦਰ ਕਰਨੀ ਸਿੱਖੋ। ਸੋ ਜਿਹੜੇ ਲੀਡਰ ਖੜਦੇ ਨੇ ਉਹ ਖੜਦੇ ਨੇ, ਪਰ ਜਿਹੜੇ ਨਹੀਂ ਖੜਦੇ ਉਹਨਾਂ ਦੀ ਜਿਹੜੀ ਕੈਟਾਗਰੀ ਆ, ਉਹਨਾਂ ਦੀ ਜਿਹੜੀ ਗਿਣਤੀ ਆ ਉਹ ਕਮਜ਼ੋਰਾਂ ਦੇ ਵਿੱਚ, ਕਾਇਰ ਲੀਡਰਾਂ ਦੇ ਵਿੱਚ ਹੀ ਹੋਊਗੀ। ਕਿਹੜਾ ਪੈਕੇਜ ਲਿਆ ਕੇ ਦਿੱਤਾ ਵਾ ਇਹਨਾਂ ਨੇ ਪੰਜਾਬ ਨੂੰ? ਦੱਸਣ ਕੀ ਰਿਲੈਕਸੇਸ਼ਨ ਦਵਾਈ ਆ? ਇਹਨਾਂ ਦੀ ਤਾਂ ਇੰਨੀ ਵੀ ਜ਼ਰੂਰਤ ਹੈ ਨਹੀਂ ਸੀ ਕਿ ਉੱਥੇ ਜਾ ਕੇ ਜਿਹੜੇ ਖੇਤੀ ਕਾਨੂੰਨ, ਸਾਡਾ ਉੱਥੇ ਕਿੰਨੇ ਬੰਦੇ ਬੈਠੇ ਰਹੇ ਖੇਤੀ ਕਾਨੂੰਨ ਜਿਹੜੇ ਆ ਉਹਨਾਂ ਦੇ ਪੱਖ 'ਚ ਜਾ ਕੇ ਉੱਥੇ ਦਿੱਲੀ ਜਾ ਕੇ ਧਰਨੇ 'ਤੇ ਬਹਿ ਜਾਣ। ਅੱਜ ਬਥੇਰੇ 2-2 ਫੁੱਟ ਦੇ ਫਰਲਿਆਂ ਨਾਲ ਬਿਆਨ ਦੇ ਦੇਣਗੇ, ਸਪੀਚਾਂ ਦੇ ਦੇਣਗੇ 3-3 ਘੰਟੇ। ਪ੍ਰਧਾਨ ਮੰਤਰੀ ਨੂੰ ਅੱਗੇ ਵੀ 2 ਮੁੱਖ ਮੰਤਰੀ ਟੱਕਰੇ ਆ, ਭੁਪੇਸ਼ ਬਘੇਲ ਤੇ ਮਮਤਾ ਬੈਨਰਜੀ। ਉਹਨਾਂ ਨੇ ਅੱਗੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਜੇ ਤੁਸੀਂ ਸਾਡੀਆਂ ਮੀਟਿੰਗਾਂ ਸੱਦ ਕੇ, ਮੁੱਖ ਮੰਤਰੀ ਨਾਲ ਮੀਟਿੰਗ ਸੱਦ ਕੇ ਤੇ ਸਾਨੂੰ ਤੁਸੀਂ ਗੱਲ ਹੀ ਨਹੀਂ ਕਰਨ ਦੇਣੀ ਤੇ ਫਿਰ ਸਾਡਾ ਫਾਇਦਾ ਕੀ? ਤੇ ਇੱਥੇ ਇੱਕ ਸਾਡੇ ਮੁੱਖ ਮੰਤਰੀ ਕੈਪਟਨ ਸਾਹਿਬ ਹੋਏ ਆ ਜਿਹੜੇ ਉੱਥੇ ਧਰਨਾ ਦੇਣ ਗਏ ਤੇ ਤੜਕੇ 11 ਵਜੇ ਗਏ ਤੇ 2 ਵਜਣ ਨਹੀਂ ਦਿੱਤੇ, ਉੱਥੇ ਪਹਿਲਾਂ ਮੁੜੇ। ਔਰ ਜਿਨ੍ਹਾਂ ਨੇ ਕੋਵਿਡ ਦੇ ਦੌਰਾਨ ਸਭ ਤੋਂ ਪਹਿਲਾਂ ਕਰਫਿਊ ਠੋਕਿਆ, ਸਭ ਤੋਂ ਪਹਿਲਾਂ ਕੇਂਦਰ ਤੋਂ ਵੀ ਪਹਿਲਾਂ ਕਾਲ ਕੀਤੀ ਇਹਨਾਂ ਨੇ। ਔਰ ਭੁਪੇਸ਼ ਬਘੇਲ ਤੇ ਮਮਤਾ ਬੈਨਰਜੀ ਉਹ ਸਗੋਂ ਅੜਦੇ ਰਹੇ। ਉਹ ਕਹਿੰਦੇ ਕਿ ਅਸੀਂ ਡਾਇਰੈਕਸ਼ਨ ਲੈਣ ਥੋੜ੍ਹੋਂ ਆਏ ਹਾਂ, ਅਸੀਂ ਮੁੱਖ ਮੰਤਰੀ ਹਾਂ। ਔਰ ਮੁੱਖ ਮੰਤਰੀ ਚੁਣਿਆ ਹੋਇਆ ਨੁਮਾਇੰਦਾ ਵਾ। ਕਦੇ ਸੰਘੀ ਢਾਂਚਾ ਪੜ੍ਹ ਕੇ ਵੇਖਿਓ, ਪੰਜਾਬ ਦੀਆਂ ਜਿਹੜੇ ਹਿੱਤ ਆ ਉਹਨਾਂ ਨੂੰ ਤਲਾਂਜਲੀ ਦੇਣ ਵਾਲਿਓ, ਕਦੇ ਸੰਘੀ ਢਾਂਚਾ ਪੜ੍ਹ ਕੇ ਦੇਖਿਓ, ਕਦੇ ਪੰਜਾਬ ਦੀਆਂ ਪ੍ਰਾਪਤੀਆਂ ਪੜ੍ਹ ਕੇ ਦੇਖੋ। ਆ ਜਿਹੜੀ GST ਜਾਂਦੀ ਆ ਲੋਕਾਂ ਦੀ ਆ ਪਾਣੀ ਜਿਹੜੇ ਵਗਦੇ ਆ ਰਿਪੇਰੀਅਨ ਲਾਅ ਦੇ ਮੁਤਾਬਕ ਸਾਡੇ ਆ, ਦਰਿਆ ਸਾਡੇ ਆ, ਡੈਮ ਜਿਹੜੇ ਬਣੇ ਆ ਸਾਨੂੰ ਕੰਟਰੋਲ ਚਾਹੀਦਾ, ਬਿਜਲੀ ਸਾਨੂੰ ਚਾਹੀਦੀ ਆ, ਪਾਣੀ ਸਾਡੇ ਸਿਰ ਤੇ ਆ, ਅਸੀਂ ਬਿਜਲੀ ਵਾਸਤੇ ਕੋਲੇ ਖਾਤਰ ਦਰ ਭਟਕਦੇ ਫਿਰਦੇ ਆ। ਕਦੇ ਬੋਲੋ ਚੰਡੀਗੜ੍ਹ ਦੇ ਵਿੱਚ ਜਿਹੜੇ ਅਧਿਕਾਰੀ ਆ ਉਹ ਪੂਰੇ ਕਿਉਂ ਨਹੀਂ ਭੇਜੇ ਪੰਜਾਬ ਦੇ ਪੂਲ 'ਚ ਜਿੰਨੇ ਆਉਂਦੇ ਆ? SYL ਤੇ ਕੀ ਸਟੈਂਡ ਲਿਆ? ਪੰਜਾਬੀ ਭਾਸ਼ਾ ਕਿੰਨੀ ਕੁ ਲਾਗੂ ਕੀਤੀ, ਕਿੰਨੀ ਕੁ ਪੈਰਵਾਈ ਕੀਤੀ? ਬਸ ਰੇਤੇ ਤੇ ਧਿਆਨ, ਟਰਾਂਸਪੋਰਟ ਤੇ ਧਿਆਨ, ਹੋਟਲਾਂ ਤੇ ਧਿਆਨ, ਕੱਲੀ ED ਦੀਆਂ ਫਾਈਲਾਂ ਤੇ ਧਿਆਨ ਕਿ ਜੀ ਉੱਥੇ ਜਾ ਕੇ ਜੀ ਹਜ਼ੂਰੀ ਕਰੇ ਆਉਣੇ। ਜਦੋਂ ਦਿੱਲੀ ਜਾਂਦੇ ਹੋ ਕਿ ਜੀ ਠੀਕ ਹੈ, ਜਿਵੇਂ ਤੁਸੀਂ ਕਹੋਗੇ ਉਵੇਂ ਹੀ ਹੋਊਗਾ। ਇਹ ਲੀਡਰਸ਼ਿਪ ਆ ਕੋਈ? ਆ ਸਟਾਲਨ ਵਰਗੀ ਲੀਡਰਸ਼ਿਪ ਆ। ਔਰ ਮੈਂ ਵਾਰ-ਵਾਰ ਕਹਿਣਾ ਵਾਂ,
ਦੁਬਾਰੇ ਫੇਰ ਕਹਿਣਾ ਵਾ ਕਿ ਸਿਆਸੀ ਲੋਕ ਜਿਹੜੇ ਆ ਉਹ ਹੋ ਸਕਦਾ ਉਹਨਾਂ ਤੇ ਕਈ ਤਰ੍ਹਾਂ ਦੇ ਐਲੀਗੇਸ਼ਨ ਲੱਗੇ ਹੋਣ, ਹੋ ਸਕਦਾ ਉਹਨਾਂ ਦੀ ਰਾਜਨੀਤੀ ਉੱਥੋਂ ਦੇ ਲੋਕਾਂ ਦੇ ਫਿੱਟ ਨਾ ਹੋਵੇ, ਪਰ ਇਹ ਛੋਟੀ ਗੱਲ ਨਹੀਂ ਹੈ ਕਿ ਜਿੱਥੇ ਜਾ ਕੇ ਤੁਸੀਂ ਸੀਸ ਝੁਕਾ ਦਿੰਦੇ ਆ, ਜਿੱਥੇ ਤੁਸੀਂ ਝੁੱਕ ਕੇ ਵੜਦਾ ਜਿਨ੍ਹਾਂ ਦਰਾਂ ਤੇ ਉਹਨਾਂ ਬੰਦਿਆਂ ਦੇ ਸਾਹਮਣੇ ਖੜ ਕੇ ਸਟੈਂਡ ਲੈਣਾ ਔਰ ਉਹਨਾਂ ਦੀ ਰਾਜ ਦੇ ਲੋਕਾਂ ਵਾਸਤੇ ਸਟੈਂਡ ਲੈਣਾ ਬਹੁਤ ਵੱਡੀ ਗੱਲ ਹੈ। ਮਿਲਾਂਗੇ ਇੱਕ ਹੋਰ ਅਗਲੀ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ।